ਉਹ ਮਹੀਪਾਲਪੁਰ ਨਵੀਂ ਦਿੱਲੀ 'ਚ ਇੱਕ ਪ੍ਰੋਗਰਾਮ ਹੋਇਆ ਵਾ 7 ਤਰੀਕ ਨੂੰ। ਉਹਦੇ 'ਚ ਅਜੇ ਕੁਮਾਰ ਮਿਸ਼ਰਾ ਇਹ ਬੁੱਚੜ ਉੱਥੇ ਮੁੱਖ ਮਹਿਮਾਨ ਪੁਲਿਸ ਨੇ ਸੱਦਿਆ ਹੋਇਆ ਸੀ। ਹੁਣ ਜਿਹਨੂੰ ਭਾਰਤ ਦਾ ਜਿਹੜਾ ਪੁਲਿਸ ਬਿਊਰੋ ਡਾਇਰੈਕਟਰ ਜਨਰਲ ਆ ਉਹ ਆਪਦੇ ਇਕੱਠ ਦੇ ਵਿੱਚ ਮੁੱਖ ਮਹਿਮਾਨ ਬਣਾ ਕੇ ਸੱਦ ਰਿਹਾ, ਉਹਦੇ ਬਾਰੇ ਜੇ ਕੋਈ ਸੋਚੇ ਵੀ ਇਹਦੇ ਉੱਤੇ ਕੋਈ ਕਾਰਵਾਈ ਕਰੂ ਇੰਡੀਆ, ਇਹ ਹੋ ਨਹੀਂ ਸਕਦਾ। ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਜਾਂ ਭਾਰਤ ਵਿੱਚ ਜਾਂ ਕਿਸੇ ਅਫਗਾਨਿਸਤਾਨ 'ਚ ਕਿਤੇ ਵੀ ਕੋਈ ਇਹੋ ਜਿਹੀ ਵਾਰਦਾਤ ਵੱਡੀ ਹੋ ਸਕਦੀ ਆ ਖੂਨ ਖਰਾਬੇ ਵਾਲੀ, ਜੀ ਤੋਂ ਅਸੀਂ ਸਾਰੇ ਲਖੀਮਪੁਰ ਖੀਰੀ ਵਾਲੇ ਪੀੜਤਾਂ ਦੀ ਬਜਾਏ ਉਧਰਲੇ ਪਾਸੇ ਨੂੰ ਚਲੇ ਜਾਈਏ, ਸਾਡਾ ਸਾਰਾ ਦਾ ਧਿਆਨ ਉਧਰ ਚਲੇ ਜਾਵੇ। ਕੁਛ ਪਤਾ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਆਪਦੇ ਟੌਟਾ ਕੈਟਾ ਰਾਹੀਂ ਕੋਈ ਵਾਰਦਾਤ ਕਰਾ ਦੇਣ, ਕੋਈ ਪੰਜਾਬ ਦੇ ਵਿੱਚ ਵੱਡੀ ਬੇਅਦਬੀ ਹੋ ਜਾਵੇ, ਜਾਂ ਜੰਮੂ ਕਸ਼ਮੀਰ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਇਹੋ ਜਿਹੀ ਹੌਲਨਾਕ ਵਾਰਦਾਤ ਜੀ ਤੋਂ ਲਖੀਮਪੁਰ ਖੀਰੀ ਵਾਲੇ ਕਾਂਡ ਤੋਂ ਸਾਰਾ ਫੋਕਸ ਜਿਹੜਾ ਹੈਗਾ ਉਹ ਨਵੀਂ ਵਾਰਦਾਤ ਵੱਲ ਚੱਲਿਆ ਜਾਵੇ। ਸਾਰਿਆਂ ਨੂੰ ਇਹ ਲੱਗਦਾ ਹੈ ਕਿ ਇਹ ਉਵੇਂ ਦੀ ਗੱਲ ਆ ਜਿਵੇਂ ਬਿਲ ਕਲਿੰਟਨ ਜਦੋਂ ਆਇਆ ਸੀ ਉਦੋਂ ਸਿੱਖਾਂ ਦੀ ਬਲੀ ਦਿੱਤੀ ਗਈ ਸੀ। ਇਹ ਜਿਹੜੇ ਦੋ ਕਤਲ ਨੇ, ਇਹਨਾਂ ਕਤਲਾਂ ਦਾ ਹੋ ਸਕਦਾ ਕਸ਼ਮੀਰ ਦੇ ਵਿੱਚ ਕੋਈ ਵੱਖਰੇ ਅਰਥ ਹੋਣ, ਕਸ਼ਮੀਰ ਦੀ ਮਿਲੀਟੈਂਸੀ ਨਾਲ ਇਹਦਾ ਕੋਈ ਲਿੰਕ ਹੋਵੇ ਜਾਂ ਨਾ ਹੋਵੇ, ਪਰ ਆਮ ਲੋਕਾਂ ਨੂੰ ਫੌਰੀ ਤੌਰ ਤੇ ਜੇ ਇਹ ਸੋਚਣਾ ਪੈ ਰਿਹਾ ਕਿ ਜੀ ਇਹ ਤਾਂ ਸਿੱਖਾਂ ਦਾ ਜਾਂ ਲੋਕਾਂ ਦਾ ਧਿਆਨ ਲਖੀਮਪੁਰ ਖੀਰੀ ਕਾਂਡ ਤੋਂ ਹਟਾਉਣ ਲਈ ਕੀਤਾ ਗਿਆ, ਤੇ ਕਾਂਗਰਸ ਪਾਰਟੀ ਪੂਰੇ ਜਾਹੋ ਜਲਾਲ ਦੇ ਨਾਲ ਇਸ ਮੁੱਦੇ ਤੇ ਸਿਆਸਤ ਕਰ ਰਹੀ ਹੈ। ਤੇ ਬਾਦਲ ਦਲ ਜਿਹਤੋਂ ਲੋਕਾਂ ਨੂੰ ਆਸ ਰਹਿੰਦੀ ਆ ਕਿ ਜੀ ਇਹ ਪੰਥ ਦੀ ਜਮਾਤ ਆ, ਜਿਵੇਂ ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਹੁੰਦੇ ਆ ਵੀ ਬਾਕੀ ਤਾਂ ਸਾਰੇ ਕਾਂਗਰਸ ਦੇ ਏਜੰਟ ਨੇ, ਸਿੱਖ ਇਹੀ ਆ ਇਕੱਲੇ ਜਿਹੜੇ ਪੰਥ ਦੇ ਵਾਰਸ ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖੀਮਪੁਰ ਖੀਰੀ ਵਾਲੇ ਕਾਂਡ ਦੇ ਸੰਬੰਧ ਵਿੱਚ ਜਿਹੜੀ ਚਰਚਾ ਚੱਲ ਰਹੀ ਆ, ਜਿਹੜੀਆਂ ਸਰਗਰਮੀਆਂ ਵੱਧ ਰਹੀਆਂ ਨੇ, ਜਿਸ ਤਰੀਕੇ ਨਾਲ ਇਹ ਮਾਮਲਾ ਤਿੱਖਾ ਹੁੰਦਾ ਜਾ ਰਿਹਾ, ਇਹਦੇ ਵਿੱਚ ਕਈ ਖਬਰਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਇੱਕ ਤਾਂ ਇਹ ਹੈਗਾ ਕਿ ਮੇਨਕਾ ਗਾਂਧੀ ਤੇ ਉਹਦਾ ਜਿਹੜਾ ਮੁੰਡਾ ਵਰੁਣ ਗਾਂਧੀ, ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਚੋਂ ਜਿਹੜੀ ਰਾਸ਼ਟਰੀ ਕਾਰਜਕਾਰਨੀ ਆ ਉਹਦੇ ਚੋਂ ਬਰਖਾਸਤ ਕਰਤਾ, ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਸੀ। ਦੂਜਾ ਹੈਗਾ ਕਿ ਲਖੀਮਪੁਰ ਖੀਰੀ ਦੀ ਘਟਨਾ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ। ਇਸ ਤੋਂ ਅੱਗੇ ਹੈਗਾ ਵੀ ਜਿਹੜੀ ਇਹ ਉਸ ਦਿਨ ਉੱਥੇ ਇਹ ਘਟਨਾ ਵਾਪਰੀ ਜਿਹਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ, ਮਦਨ ਲਾਲ ਜਲਾਲਪੁਰ, ਵਿਜੇ ਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ, ਪ੍ਰਗਟ ਸਿੰਘ, ਰਾਜਾ ਵੜਿੰਗ ਤੇ ਕਈ ਮੰਤਰੀ ਤੇ ਕਈ ਵਿਧਾਇਕ ਜਿਹੜੇ ਆ ਅੱਜ ਉਹ ਯੂਪੀ ਨੂੰ ਜਾ ਰਹੇ ਸੀਗੇ, ਤੇ ਉੱਥੇ ਉਹਨਾਂ ਨੂੰ ਰਸਤੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ। ਤੇ ਪਹਿਲਾਂ ਉਹਨਾਂ ਨੂੰ ਯੂਪੀ ਬਾਰਡਰ ਤੇ ਰੋਕਿਆ ਸੀ, ਪਰ ਉਹ ਬੈਰੀਕੇਡ ਤੋੜ ਕੇ ਅੱਗੇ ਵਧੇ, ਪਹਿਲਾਂ ਉਹਨਾਂ ਨੂੰ ਮਨਾਉਂਦੇ ਰਹੇ। ਤੇ ਇਹ ਵੀ ਗੱਲ ਚੇਤੇ ਰੱਖਣ ਵਾਲੀ ਆ ਕਿ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆ, ਉਹ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਇੱਕ ਕਾਰ ਵਿੱਚ ਸ਼ਾਮਲ ਸੀ, ਤੇ OP ਸੋਨੀ ਜਿਹੜਾ ਡਿਪਟੀ CM ਆ ਪੰਜਾਬ ਦਾ, ਉਹ ਵੀ ਨਾਲ ਸੀ। ਸੋ ਅੱਜ ਹਰੀਸ਼ ਰਾਵਤ ਆ ਜਿਹੜਾ, ਉਹ ਵੀ ਟਰੈਕਟਰ ਤੇ ਸਵਾਰ ਹੋ ਕੇ ਸੀਤਾਪੁਰ ਲਈ ਚੱਲਿਆ, ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਦਿਨੀ ਪ੍ਰਿਯੰਕਾ ਗਾਂਧੀ ਨੇ ਵੀ ਗ੍ਰਿਫਤਾਰੀ ਦਿੱਤੀ ਆ, ਤੇ ਜਿਹੜਾ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਹੈ, ਉਹ ਭੇਸ ਬਦਲ ਕੇ ਲਖੀਮਪੁਰ ਖੀਰੀ ਉਹਨਾਂ ਕਿਸਾਨ ਪਰਿਵਾਰਾਂ ਤੱਕ ਪਹੁੰਚ ਗਿਆ ਜਿਹੜੇ ਪੀੜਤ ਨੇ, ਜਿਨ੍ਹਾਂ ਦੇ ਬੰਦੇ ਮਾਰੇ ਗਏ ਆ। ਤੇ ਜਿਹੜਾ ਅੱਜ ਕਾਂਗਰਸ ਦੇ ਲੀਡਰਾਂ ਨੇ, ਪੰਜਾਬ ਦਿਆਂ ਨੇ ਕੀਤਾ, ਇਹਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਿਹੜਾ, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈਗਾ ਕਿ ਸਾਡਾ ਇੱਕ ਵਫਦ ਜਿਹੜਾ ਯੂਪੀ ਸਰਕਾਰ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰਨ ਜਾਊਗਾ, ਤੇ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਚੰਦੂ ਮਾਜਰਾ, ਬੀਬੀ ਜਗੀਰ ਕੌਰ ਤੇ ਬਿਕਰਮ ਸਿੰਘ ਮਜੀਠੀਆ ਦੇ ਨਾਂ ਜਿਹੜੇ ਆ ਉਹ ਆਏ। ਇਹ ਜਿਹੜੀ ਗੱਲਬਾਤ ਆ ਇਹ ਆਪਦੀ ਥਾਂ ਤੇ ਆ। ਉਧਰ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ, ਜਿਹਦਾ ਅਸਰ ਜਿਹੜਾ ਉਹ ਦਿਖਿਆ
कि उत्तर प्रदेश की पुलिस ने लखीमपुर खीरी हिंसा के मामले में जिहड़ा केंद्रीय गृह राज मंत्री अजय मिश्रा ਉਹਦਾ मुंडा जिहदे बारे आपां नूं पता कि ਉਹਨੇ ਇਹ सारा काला कारनामा कीता है आशीष मिश्रा ਉਹਨੂੰ ਹੁਣ ਕਹਿੰਦੇ ਆ ਵੀ गिरफ्तार करने ਦੀਆਂ कोशिशां शुरू हो गई ने IG लखनऊ लक्ष्मी सिंह आ जिहड़ा ਉਹਨੇ ਦੱਸਿਆ भी आशीष मिश्रे ਨੂੰ फड़न लई 2 पुलिस टीमां ਦਾ गठन किया गया ਤੇ पुलिस ने आशीष पांडे ते लव कुश नाम के 2 बंदे जिहड़े आ ਉਹ गिरफ्तार भी कीते आ। ਹੁਣ ਇਹ ਜਿਹੜੀ ਖਬਰ ਵਾ ਇਹ ਆਪਦੀ ਥਾਂ ਤੇ ਆ कि जी पुलिस कहती आ भी असीं फड़ लैणे आ दोषी, पर असल में उन्हां पुलिसियां ने इस प्रशासन ने पूरा जोर लाया होया कि किसी तरीके नाल ये सारे जिहड़े कातल ने ये बचाउणे आ। छेती कीते तां पहलों गिरफ्तारी वाले पासे भी नहीं सी आउणी गल, पर जे रौला गोला वधिया ते गिरफ्तारी का आसार जे बनिया ही आ तां ये कहंदे आ भी जिहड़ियां पोस्टमार्टम ਦੀਆਂ रिपोर्टां ने जां मैडिकली जां उत्थे ਸਰਕਮਸਟੈਂਸ एविडेंस ਇਹੋ ਜਿਹੀਆਂ बना दिओ कि ਜਿਹੜੇ ਇਹ कातल ने ये बचाए जा सकन। तो ये गल तो कोई खुश होने की लोड़ नहीं है कि लो जी सुप्रीम कोर्ट की दखलअंदाजी मगरों पुलिस सरगर्म हो गई आ दोषियों को फड़ लई। यह जी कोई गल नहीं, ये ड्रामे जे इत्थे असीं बड़े देखे आ। पिछे जे पंजाब सरकार ने भी सैनी बारे बड़ा इहो जिहा ड्रामा किया, उदों कैप्टन अमरिंदर सिंह की सरकार मौके कई बार लोगों को लगन लग जाता सी ते जिस रात नूं गिरफ्तारी का चर्चा हो रहा सीगा सैनी का, सानू मीडिया दे विचों पता लग्या ते मैनू कहंदे भी इहदे बारे पोस्ट करो, ते मैं लिखिया भी 99.9% गिरफ्तारी आ। ते दूजे दिन कई सज्जण कहंदे भी ये की होया, ते मैं आखिया भी मैनू इस गल की सदा ही गारंटी रहिंदी आ कि इंडियन स्टेट सिस्टम सिक्खी अते सिखां दे खिलाफ चलण वाले किसी आम जे बंदे नूं भी तकलीफ नहीं होण दिंदा। इह तां सैनी आ जिहने साडी कौम दा बड़ा वड्डा घाण कीता, कतलेआम किया, जिहड़ा भारत का एजेंडा वा सिखां दी नस्लकुशी दा, ਉਹਦੇ ਵਿੱਚ इस बंदे ने बड़ी अहम भूमिका निभाई है। ਇਹਨੂੰ कित्थे ਉਹ फड़न लगे आ ਤਾਂ ड्रामा डरूमा करके ਇਹਨੂੰ फिर छड्ड देणगे ਤੇ ਜਿਹੜੀ 1% ਆ ਉਹਨੇ ਵੱਡਾ ਹੋ ਜਾਣਾ ਤੇ 99.9% ਵਾਲਾ ਕੰਮ ਆ ਜਿਹੜਾ ਉਹ ਛੋਟਾ ਪੈ ਜਾਣਾ। ਉਹੀ ਗੱਲ ਹੋਈ, ਅਗਲੇ ਦਿਨ ਸੈਣੀ ਕੱਛਾਂ ਵਜਾਉਂਦਾ ਘਰ ਨੂੰ ਆ ਗਿਆ। ਸੋ ਆਸ਼ੀਸ਼ ਮਿਸ਼ਰੇ ਨੂੰ गिरफ्तार करवा के भाजपा जिहड़ी आ ਉਹ एक बारी धोना जा भी धो सकती आ, पर जिथे तक अजय मिश्रा जिहड़ा केंद्रीय गृह राज मंत्री आ ਉਹਦੀ जे गल करिए ਉਹਦੀ गिरफ्तारी तां की होनी हवानी है। ਉਹਦੇ ਜਿਹੜੇ नवे ही पंगे नवीं गल्लां सामने आ रही ने कि जदों सारा भारत सारी दुनिया तोए तोए कर रही आ कि इस बंदे ने ललकार के कहा सीगा कि ये बुच्चड़ जिहड़ा है एडा भैड़ा, लोग कहंदे आ भी इहने एक भरी सभा दे विच पलीए च कहा सीगा कि सिखां नूं मैं आह कर दूं ओह कर दूं, ते ओह जिहड़ा सारा कुछ वापरिया लखीमपुर खीरी च ਉਹ फिर ਇਹਦੇ करके वापरिया क्योंकि ਉਹਦੀ वीडियो ਜਿਹੜੀ ਆ ਉਹ बड़ी भड़काऊ आ। ते उस शख्स उत्ते परचा दर्ज होके जेल यात्रा ते जाण दे उल्ट काम ਇਹ होया बई आ जिहड़ी 7 तरीक 7 अक्तूबर जिहड़ी चल रही है, इस नूं ब्यूरो ऑफ पुलिस रिसर्च एंड डिवेलपमेंट वालों DGP वालों एक प्रोग्राम जिहड़ा है किया गया 7वीं नैशनल कॉन्फ्रेंस ऑफ हेड्स ऑफ प्रिजन्स ऑफ आल स्टेट्स यूटी। तो ਇਹਦੇ ਵਿੱਚ ਜਿਹੜਾ ਮੁੱਖ ਮਹਿਮਾਨ ਪੁਲਿਸ ਨੇ ਸੱਦਿਆ ਉਹ ਮਹੀਪਾਲਪੁਰ ਨਵੀਂ ਦਿੱਲੀ 'ਚ ਇੱਕ ਪ੍ਰੋਗਰਾਮ ਹੋਇਆ ਵਾ 7 ਤਰੀਕ ਨੂੰ। ਉਹਦੇ 'ਚ ਅਜੇ ਕੁਮਾਰ ਮਿਸ਼ਰਾ ਇਹ ਬੁੱਚੜ ਉੱਥੇ ਮੁੱਖ ਮਹਿਮਾਨ ਪੁਲਿਸ ਨੇ ਸੱਦਿਆ ਹੋਇਆ ਸੀ। ਹੁਣ ਜਿਹਨੂੰ ਭਾਰਤ ਦਾ ਜਿਹੜਾ ਪੁਲਿਸ ਬਿਊਰੋ ਡਾਇਰੈਕਟਰ ਜਨਰਲ ਆ ਉਹ ਆਪਦੇ ਇਕੱਠ ਦੇ ਵਿੱਚ ਮੁੱਖ ਮਹਿਮਾਨ ਬਣਾ ਕੇ ਸੱਦ ਰਿਹਾ, ਉਹਦੇ ਬਾਰੇ ਜੇ ਕੋਈ ਸੋਚੇ ਵੀ ਇਹਦੇ ਉੱਤੇ ਕੋਈ ਕਾਰਵਾਈ ਕਰੂ ਇੰਡੀਆ, ਇਹ ਹੋ ਨਹੀਂ ਸਕਦਾ। ਜਿਵੇਂ ਜਗਦੀਸ਼ ਟੈਟਲਰ ਤੇ ਹੋਰਨਾਂ ਕਾਤਲਾਂ ਨੂੰ ਬਚਾਉਣ ਲਈ ਕਾਂਗਰਸ ਲੱਗੀ ਰਹੀ ਆ, ਉਵੇਂ ਹੀ ਇੱਥੇ ਇਹ ਸਾਰਾ ਕੁਝ ਵਾਪਰਨਾ। ਹਾਂ, ਡਰਾਮਾ ਪੂਰਾ ਹੋਊਗਾ ਤੇ ਉਸ ਡਰਾਮੇ ਦੇ ਵਿੱਚ ਜਿਹੜਾ ਲੋਕਾਂ ਨੂੰ ਵਹਿਮ ਪਾਇਆ ਜਾਊਗਾ, ਕਿਉਂਕਿ ਜਿਹੜਾ ਜਿਉਂ-ਜਿਉਂ ਰੋਸ ਵੱਧ ਰਿਹਾ उस रोस ਨੂੰ ਘਟਾਉਣ ਲਈ ਉਹੋ ਜਿਹੀ ਡਿਗਰੀ ਦੀ ਕੋਈ ਨਾ ਕੋਈ ਕਾਰਸਤਾਨੀ ਕੋਈ ਨਾ ਕੋਈ ਗੜਬੜ ਕਰਕੇ ਲੋਕਾਂ ਨੂੰ ਟਿਕਾਉਣਾ ਵੀ ਹੈ। ਚਰਚਾ ਤਾਂ ਇੱਥੋਂ ਤੱਕ ਹੈ ਲੋਕਾਂ ਦੇ ਵਿੱਚ ਕਿ ਜਿਹੜਾ ਅਡਾਨੀ ਦੇ ਪੋਰਟ ਉੱਤੇ 3000 ਕਿਲੋ ਹੈਰੋਨ ਦਾ ਮਸਲਾ ਸੀਗਾ
ਉਹਨੇ ਭਾਗਵੇਂ ਬ੍ਰਿਗੇਡ ਨੂੰ ਬੜਾ ਤੰਗ ਕੀਤਾ ਹੋਇਆ ਸੀ। ਤੇ ਜਿੱਦਣ ਤੋਂ ਆ ਲਖੀਮਪੁਰ ਖੀਰੀ ਕਾਂਡ ਹੋਇਆ, ਹੁਣ ਸਾਰਿਆਂ ਦਾ ਧਿਆਨ ਇਸ ਪਾਸੇ ਹੈ। ਤੇ ਜਿਹੜੇ ਭਾਗਵੇਂ ਬ੍ਰਿਗੇਡ ਦੇ ਐਡਵਾਈਜ਼ਰ ਨੇ ਉਹ ਖੁਸ਼ ਨੇ ਕਿ ਅਡਾਨੀ ਵਾਲੇ 3000 ਕਿਲੋ ਹੈਰੋਨ ਵਾਲੇ ਮਸਲੇ ਤੋਂ ਧਿਆਨ ਹਟ ਗਿਆ। ਪਰ ਉਹ ਕਹਿੰਦੇ ਆ ਐਡਵਾਈਜ਼ਰ ਕਿ ਇਸ ਸਿੱਖਾਂ ਵਾਲੇ ਮਸਲੇ ਤੇ ਵੀ ਬਹੁਤਾ ਜ਼ਿਆਦਾ ਸਟਿਕ ਕਰਨ ਦੀ ਜਾਂ ਇਹਦੇ ਉੱਤੇ ਫਸੇ ਰਹਿਣ ਦੀ ਲੋੜ ਨਹੀਂ, ਇਹ ਤੋਂ ਅੱਗੇ ਵਧਣ ਦੀ ਲੋੜ ਹੈ। ਸੋ ਲੋਕਾਂ 'ਚ ਚਰਚਾ ਚੱਲ ਰਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਜਾਂ ਭਾਰਤ ਵਿੱਚ ਜਾਂ ਕਿਸੇ ਅਫਗਾਨਿਸਤਾਨ 'ਚ ਕਿਤੇ ਵੀ ਕੋਈ ਇਹੋ ਜਿਹੀ ਵਾਰਦਾਤ ਵੱਡੀ ਹੋ ਸਕਦੀ ਆ ਖੂਨ ਖਰਾਬੇ ਵਾਲੀ, ਜੀ ਤੋਂ ਅਸੀਂ ਸਾਰੇ ਲਖੀਮਪੁਰ ਖੀਰੀ ਵਾਲੇ ਪੀੜਤਾਂ ਦੀ ਬਜਾਏ ਉਧਰਲੇ ਪਾਸੇ ਨੂੰ ਚਲੇ ਜਾਈਏ, ਸਾਡਾ ਸਾਰਾ ਦਾ ਧਿਆਨ ਉਧਰ ਚਲੇ ਜਾਵੇ। ਕੁਛ ਪਤਾ ਨਹੀਂ ਕਿ ਅਫਗਾਨਿਸਤਾਨ ਦੇ ਵਿੱਚ ਆਪਦੇ ਟੌਟਾ ਕੈਟਾਂ ਰਾਹੀਂ ਕੋਈ ਵਾਰਦਾਤ ਕਰਾ ਦੇਣ, ਕੋਈ ਪੰਜਾਬ ਦੇ ਵਿੱਚ ਵੱਡੀ ਬੇਅਦਬੀ ਹੋ ਜਾਵੇ, ਜਾਂ ਜੰਮੂ ਕਸ਼ਮੀਰ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਕੋਈ ਇਹੋ ਜਿਹੀ ਹੌਲਨਾਕ ਵਾਰਦਾਤ ਜੀ ਤੋਂ ਲਖੀਮਪੁਰ ਖੀਰੀ ਵਾਲੇ ਕਾਂਡ ਤੋਂ ਸਾਰਾ ਫੋਕਸ ਜਿਹੜਾ ਹੈਗਾ ਉਹ ਨਵੀਂ ਵਾਰਦਾਤ ਵੱਲ ਚੱਲਿਆ ਜਾਵੇ। ਇਸ ਗੱਲ ਦੀ ਚਰਚਾ ਜਿਹੜੀ ਆ ਇਸ ਵੇਲੇ ਪੂਰੇ ਜ਼ੋਰਾਂ ਤੇ ਹੈ। ਤੇ ਇਹ ਵੀ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਅੱਜ ਜਦੋਂ ਸ਼੍ਰੀਨਗਰ ਤੋਂ ਇੱਕ ਖਬਰ ਆਈ ਆ ਕਿ ਉੱਥੇ ਇੱਕ ਖੂਨ ਖਰਾਬੇ ਵਾਲੀ ਵਾਰਦਾਤ ਹੋਈ ਆ ਕਸ਼ਮੀਰ ਦੇ ਵਿੱਚ, ਸ਼੍ਰੀਨਗਰ ਦਾ ਜਿਹੜਾ ਈਦਗਾਹ ਵਾਲਾ ਇਲਾਕਾ, ਉੱਥੇ ਇੱਕ ਸਰਕਾਰੀ ਸਕੂਲ ਦੇ 2 ਟੀਚਰ ਆ ਜਿਹੜੇ ਉਹਨਾਂ ਨੂੰ ਮਾਰਿਆ ਗਿਆ, ਜਿਹਦੇ ਵਿੱਚ ਇੱਕ ਪੰਡਤ ਸੀਗਾ ਦੀਪਕ ਚੰਦ, ਦੂਜਾ ਜਿਹੜਾ ਸੀ ਦੂਜੀ ਜਿਹਦੀ ਮੌਤ ਹੋਈ ਆ ਉਹ ਸਤਿੰਦਰ ਕੌਰ ਆ, ਸਿੱਖ ਬੀਬੀ ਹੈ। ਤੇ ਇਹ ਘਟਨਾ ਕਿਉਂਕਿ ਉਸ ਮੌਕੇ ਵਾਪਰੀ ਆ ਜਦੋਂ ਸਾਰੇ ਇੰਡੀਆ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਭਾਰਤ ਸਰਕਾਰ ਦੇ ਖਿਲਾਫ ਰੋਹ ਬੜਾ ਵਧਿਆ ਹੋਇਆ ਤੇ 4 ਸਿੱਖਾਂ ਦੇ ਕਤਲ ਕਰਕੇ ਪੂਰੇ ਭਾਗਵੇਂ ਬ੍ਰਿਗੇਡ ਨੇ ਜੋ ਮਾਹੌਲ ਸਿਰਜ ਰਿਹਾ, ਉਹਦੇ ਉਸ ਦੌਰ ਵਿੱਚ, ਉਸ ਮੌਕੇ ਤੇ ਕਸ਼ਮੀਰ ਵਿੱਚ ਇਸ ਘਟਨਾ ਦੇ ਹੋਣ ਕਰਕੇ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਇਹ ਉਵੇਂ ਦੀ ਗੱਲ ਆ ਜਿਵੇਂ ਬਿਲ ਕਲਿੰਟਨ ਜਦੋਂ ਆਇਆ ਸੀ ਉਦੋਂ ਸਿੱਖਾਂ ਦੀ ਬਲੀ ਦਿੱਤੀ ਗਈ ਸੀ। ਇਹ ਜਿਹੜੇ 2 ਕਤਲ ਨੇ, ਇਹਨਾਂ ਕਤਲਾਂ ਦਾ ਹੋ ਸਕਦਾ ਕਸ਼ਮੀਰ ਦੇ ਵਿੱਚ ਕੋਈ ਵੱਖਰੇ ਅਰਥ ਹੋਣ, ਕਸ਼ਮੀਰ ਦੀ ਮਿਲੀਟੈਂਸੀ ਨਾਲ ਇਹਦਾ ਕੋਈ ਲਿੰਕ ਹੋਵੇ ਜਾਂ ਨਾ ਹੋਵੇ, ਪਰ ਆਮ ਲੋਕਾਂ ਨੂੰ ਫੌਰੀ ਤੌਰ ਤੇ ਜੇ ਇਹ ਸੋਚਣਾ ਪੈ ਰਿਹਾ ਕਿ ਜੀ ਇਹ ਤਾਂ ਸਿੱਖਾਂ ਦਾ ਜਾਂ ਲੋਕਾਂ ਦਾ ਧਿਆਨ ਲਖੀਮਪੁਰ ਖੀਰੀ ਕਾਂਡ ਤੋਂ ਹਟਾਉਣ ਲਈ ਕੀਤਾ ਗਿਆ, ਤਾਂ ਇੱਥੋਂ ਅੰਦਾਜ਼ਾ ਲਾ ਲਓ ਕਿ ਭਾਰਤੀ ਹਕੂਮਤੀ ਸਿਸਟਮ 'ਚ ਲੋਕਾਂ ਦਾ ਭਰੋਸਾ ਜਿਹੜਾ ਉਹ ਕਿੰਨਾ ਘੱਟ ਵਾ। ਲੋਕ ਇਹ ਯਕੀਨ ਕਰਨ ਨੂੰ ਤਿਆਰ ਨੇ ਕਿ ਇਹ ਇੰਡੀਅਨ ਸਟੇਟ ਸਿਸਟਮ, ਮੋਦੀ ਸਰਕਾਰ ਜਿਹਦੇ ਵਿੱਚ NSA ਦਾ ਹੈਡ ਅਜੀਤ ਡੋਭਾਲ ਇਹੋ ਜਿਹੀਆਂ ਕਰਤੂਤਾਂ ਦਾ ਮਾਹਿਰ ਹੈ ਕਿ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਨਵੇਂ ਪਾਸੇ ਕਰਨਾ ਤਾਂ ਇਸ ਤਰੀਕੇ ਨਾਲ ਕੀਤਾ ਜਾ ਸਕਦਾ। ਪਰ ਇੱਥੇ ਪੰਜਾਬ ਦੇ ਵਿੱਚ ਵੀ ਇਹ ਚਰਚਾ ਪੂਰੇ ਜ਼ੋਰਾਂ ਤੇ ਹੈ ਕਿ ਕੋਈ ਨਾ ਕੋਈ ਚੰਦ ਜ਼ਰੂਰ ਚਾੜਨਗੇ, ਕੋਈ ਬੇਅਦਬੀ ਕਰਾਉਣਗੇ ਜਾਂ ਕੁਝ ਹੋਰ ਕਰਾਉਣਗੇ। ਤੇ ਇਹੋ ਜਿਹੀ ਇੱਕ ਘਟਨਾ ਨਾਰਾਇਣਗੜ੍ਹ ਅੰਬਾਲੇ ਦੇ ਕੋਲ ਵੀ ਵਾਪਰੀ ਆ, ਜਿੱਥੇ ਇੱਕ ਨੌਜਵਾਨ ਕਿਸਾਨ ਆਗੂ ਉੱਤੇ ਭਾਜਪਾ ਆਗੂ ਨੇ ਗੱਡੀ ਚੜਾਤੀ ਆ। ਹੁਣ ਇਸ ਤਰੀਕੇ ਦੀਆਂ ਵਾਰਦਾਤਾਂ ਦੀ ਭਾਜਪਾ ਨੂੰ ਲੋੜ ਬੜੀ ਹੈ। ਕਾਹਦੇ ਲਈ? ਕਿਉਂਕਿ ਸਾਰੇ ਪਾਸੇ ਤੋਏ ਹੋ ਰਹੀ ਆ ਤੇ ਭਾਜਪਾ ਨੂੰ ਸਾਫ਼ ਦਿਖ ਰਿਹਾ ਕਿ ਇਸ ਮਾਹੌਲ ਦਾ ਸਿੱਧਾ ਜਿਹੜਾ ਹੈ ਭਾਜਪਾ ਨੂੰ, ਭਾਗਵੇਂ ਬ੍ਰਿਗੇਡ ਨੂੰ ਨੁਕਸਾਨ ਹੋ ਰਿਹਾ ਸਿਆਸੀ ਤੌਰ ਤੇ। ਤੇ ਜਿਹੜੇ ਸਿਆਸੀ ਵਿਰੋਧੀ ਆ ਕਾਂਗਰਸ, ਜਿਹਦੀ ਆਪਾਂ ਗੱਲ ਪਹਿਲਾਂ ਕਹਿ ਕੇ ਹਟੇ ਆ ਕਿ ਨਵਜੋਤ ਸਿੱਧੂ ਹੋਣੀ ਉਵੇਂ ਫੜ ਲਏ ਆ ਉਹਦੀ ਟੀਮ ਨਾਲ, ਜਿਵੇਂ ਪਿਛਲੇ ਦਿਨੀ ਪ੍ਰਿਯੰਕਾ ਗਾਂਧੀ ਨੂੰ ਅਰੈਸਟ ਕੀਤਾ ਸੀ। ਤੇ ਕਾਂਗਰਸ ਪਾਰਟੀ ਪੂਰੇ ਜਾਹੋ ਜਲਾਲ ਦੇ ਨਾਲ ਇਸ ਮੁੱਦੇ ਤੇ ਸਿਆਸਤ ਕਰ ਰਹੀ ਹੈ। ਤੇ ਬਾਦਲ ਦਲ ਜਿਹਤੋਂ ਲੋਕਾਂ ਨੂੰ ਆਸ ਰਹਿੰਦੀ ਆ ਕਿ ਜੀ ਇਹ ਪੰਥ ਦੀ ਜਮਾਤ ਆ, ਜਿਵੇਂ ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਹੁੰਦੇ ਆ ਵੀ ਬਾਕੀ ਤਾਂ ਸਾਰੇ ਕਾਂਗਰਸ ਦੇ ਏਜੰਟ ਨੇ, ਸਿੱਖ ਇਹੀ ਆ ਇਕੱਲੇ ਜਿਹੜੇ ਪੰਥ ਦੇ ਵਾਰਸ ਨੇ। ਤੇ ਪੰਥ ਦੇ ਵਾਰਸ ਕਿਹੋ ਜਿਹੇ ਨੇ ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ, ਕਿਸੇ ਨੂੰ ਕੋਈ ਉਹਨਾਂ ਪੜਦਾ ਨਹੀਂ ਹੈਗਾ ਕਿ ਕਿਵੇਂ ਪੰਥ ਦੇ ਖਿਲਾਫ ਚੱਲਦੇ ਆ, ਪੰਥ ਦੀ ਪਿੱਠ 'ਚ ਛੁਰਾ ਮਾਰਦੇ ਆ। ਉਹ ਅੱਜ ਜੇਕਰ ਅਸਲੀ ਪੰਥਕ ਅਕਾਲੀ ਦਲ ਹੁੰਦਾ, ਜੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਕਰਨ ਵਾਲੀ ਜਮਾਤ ਹੁੰਦੀ ਅਕਾਲੀ ਦਲ, ਤਾਂ ਅੱਜ ਮਾਹੌਲ ਹੀ ਹੋਰ ਹੋਣਾ ਸੀ। ਆ ਜਿਹੜੇ ਕਾਮਰੇਡ ਭਗਾਈ ਮਾਰਦੇ ਫਿਰਦੇ ਆ ਜਾਂ ਹੋਰ, ਪਰ ਸਾਨੂੰ ਤਾਂ ਇਹਨਾਂ ਨੇ ਲਿਆ ਕੇ ਇੰਨੇ ਮਾੜੇ ਥਾਂ ਤੇ ਸੁੱਟ ਦਿੱਤਾ ਕਿ ਅੱਜ ਕੌਮ ਜਿਹੜੀ ਆ
ਉਹਨੂੰ ਸਮਝ नहीं लग रही कि साडी धैर किहड़ी है। ਜਿਹੜਾ भी आउंदा ਉਹ ਵਰਤ के यूज एंड थ्रो नैपकिन पेपर वांगू वरतण नूं फिरदा सिੱਖਾਂ ਨੂੰ हरेक। ਹੁਣ सिख जज्बातां ਦੀ बड़ी लोड़ आ कांग्रेस ਨੂੰ। बेशक ये ਉਹੀ कांग्रेस आ जिन्हें 1978 ਤੋਂ ਸਾਡਾ कतलेआम ਕੀਤਾ, नस्लकुशी ਕੀਤੀ। पर अज साडी कौम के बहुत सारे लोग कहते आ कि ठीक आ बीते दौर में इन्होंने गड़बड़ा कीतियां, पर आ जिहड़ा अज कल ये कर रहे ने ये ठीक आ जी। भाई सियासत विच प्रेजेंट टेंस के लाभ नूं देख के नहीं चलिया जा सकता। आल ओवर ये मनो कि चाहे भाजपा ते चाहे कांग्रेस आ, इन्हां ने सिक्खी अते सिक्खां नूं आपदे स्वार्थां लई तां वरतना, पर कदे भी सिक्खां दा भला नहीं कर सकते। सिक्खी नूं सेफ नहीं हो सकता, सिक्योर नहीं हो सकते असीं सिक्खां दे हित इत्थे। सो इस करके कांग्रेस दे, भाजपा दे, बादल दल दे जां भारती मुख धारा दे किसी दे भी पक्के तौर दे उत्ते झोरी चुक बन जाण दे नाल असीं आपदे कतलेआम दा, नस्लकुशी दा पक्का जुगाड़ कर लवांगे। सिक्खां दा जिहड़ा बचाव आ वो खालिस्तान दे विच आ, वो अज मन लीए चाहे कल मन लीए। साडे बहुत सारे भैण भरा साडे इस विचार दे नाल असहमत हुंदे आ, पर असीं ये आस रख लईदी आ भी कोई गल नहीं, कदे वक्त आऊगा, कदे समा आऊगा। पर कदे कोई केजरीवाल उठ कढ़दा, कदे कोई होर नवां छुणछुणा आ जांदा ते साडे बंदे उहदे नाल परच जांदे आ। ते असीं आस करदे रहिंदे आ कि शायद सिक्खां दे विच कदे इहो जी गल आवे कि हुण सारे पासे वरत के देख रहे आ ते हुण इस सिस्टम दे विच कोई यकीन नहीं। 1984 मौके जिस तरीके का माहौल बनया सी, जे किते राजीव लौंगोवाल समझौता ना हुंदा, अकाली दल की सरकार ना बनदी ते पंथ अते दिल्ली की टक्कर बनी रह सकदी, अकाली दल भी नाल खड़ा रहिंदा तां माहौल होर होना सी। पर 1985 तो जिहड़ी चोण तो माहौल बनया ਉਹਦੇ करके लोगों च डिवीजन हो गई। बहुत सारे सिख ये समझण लग गए कि ठीक आ जी 1984 मौके जो होया सो होया, पर हुण आपां नूं सरकार बना के आपदे कौम दे, आपदे मुल्क दे, आपदे सूबे दे हितां दी राखी कर लई असीं इस सिस्टम दे अंदर रह के बड़ा कुछ कर सकदे हां। कर तां हो सके नहीं, पर साडी लड़ाई जिहड़ी खालिस्तान दी सी ਉਹਦੇ उत्ते जरूर सवालिया निशान लग गया कि भाई ਜਿਹੜੇ ਬੰਦੇ ਖਾਲਿਸਤਾਨ ਦੀ ਗੱਲ ਕਰਦੇ ਆ ਉਹ ਸੱਚੇ ਸਿੱਖ ਨੇ ਕਿ ਆ ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਭਾਰਤ ਦੇ ਸੰਵਿਧਾਨ ਨੂੰ ਤਿਰੰਗੇ ਨੂੰ ਸਲਾਮੀਆਂ ਦਿੰਦੇ ਫਿਰਦੇ ਆ। ਸੋ ਇਹ ਜਿਹੜਾ ਸਾਰਾ ਕੁਝ ਬੀਤੇ ਦੌਰ ਦੀਆਂ ਸਾਡੀਆਂ ਗਲਤੀਆਂ ਨੇ, ਅਸੀਂ ਖਾਲਿਸਤਾਨ ਦਾ ਝੰਡਾ ਚੱਕਣ ਦੀ ਬਜਾਏ ਤਿਰੰਗਾ ਚੱਕ ਲਿਆ ਸਾਡੇ ਬੰਦਿਆਂ ਨੇ। ਇਹ ਅਸੀਂ ਮੰਨਦੇ ਆ ਕਿ ਇਹ ਜਿਹੜਾ ਜਜ਼ਬਾ ਕੌਮ ਦੀ ਆਜ਼ਾਦੀ ਦਾ ਇਹ ਪੈਦਾ ਹੋਣਾ ਚਾਹੀਦਾ, ਪਰ ਬਹੁਤ ਸਾਰੇ ਕਾਰਨ ਨੇ जिन्हां करके खालिस्तान के पासे आउण तो ये लोक मानसिकता जिहड़ी सिखां दी आ वो रुकी रहिंदी है। पर कदे ना कदे बेड़ा आएगा, असीं यही सोच के अगे चल रहे हैं। पर यह गल असीं फिर दावे नाल कहने आ कि सिक्खी अते सिखां दा बचाव सिर्फ खालिस्तान च है। ते जेकर कोई ये सोचदा भी असीं तां जी प्रेमी दे न्याणे आ, असीं तां जी कदे कोई पंगे वाली गल ही नहीं करदे, ਆਪਾਂ ਤਾਂ ਖਾਲਿਸਤਾਨ ਦੀ ਗੱਲ ਤਾਂ ਦੂਰ ਰਹੀ, ਆਪਾਂ ਤਾਂ ਮੂੰਹ ਸਿਰ ਮੁੰਨੀ ਫਿਰਦੇ ਆ ਤੇ ਹਰ ਪੁੱਠੀ ਸਿੱਧੀ ਹਰਕਤ ਕਰਕੇ ਇੰਡੀਆ ਨੂੰ ਪੂਰਾ ਜਚਾਉਣ ਤੇ ਲੱਗੇ ਹੋਏ ਆ ਕਿ ਅਸੀਂ ਉਹਨਾਂ ਵਰਗੇ ਨਹੀਂ ਹੈਗੇ ਜਿਹੜੇ ਖਾਲਿਸਤਾਨ ਦੇ ਹਮਾਇਤੀ ਆ। ਤਾਂ ਜਿਨ੍ਹਾਂ ਸਿੱਖਾਂ ਨੂੰ ਇਹ ਵਹਿਮ ਆ ਉਹ ਚੇਤੇ ਰੱਖ ਲੈਣ ਕਿ 1984 ਮੌਕੇ ਕੀ ਵਾਪਰਿਆ ਸੀ। ਉਦੋਂ ਉਹਨਾਂ ਨੇ ਹਰ ਸਿੱਖ ਨੂੰ ਭਿੰਡਰਾਂ ਵਾਲੇ ਸੰਤਾਂ ਦਾ ਸਮਰਥਕ ਹੀ ਮੰਨਿਆ ਸੀ ਜਦੋਂ ਨਸਲਕੁਸ਼ੀ ਹੋਈ ਆ 1984 ਦੇ ਵਿੱਚ। ਹੁਣ भी माहौल अगले बनाई फिरदे आ। अज एक कार्टून की बड़ी चर्चा है, वो कार्टून लखीमपुर खीरी के कांड के संबंध दे विच बनाया गया। ਉਹਦੇ ਵਿੱਚ बड़े जिहड़ा स्पष्टता दे नाल भाजपा ने, हिंदू भगमे ब्रिगेड ने उन्होंने बड़ा शेयर किया, सोशल मीडिया ते चलाया है। ਉਹਦੇ ਵਿੱਚ ਜਿਹੜਾ हिंदू कट्टर पंथियां दे दिमाग दे विच चलदी आ ना सिखां दी नस्लकुशी दी लहर, वो उस कार्टून दे राही बहुत बड़े पद्धर ते एक बारी फिर प्रगट हुई है। जिन्हां सिखां नूं राष्ट्रवाद ने डंगिया होया है, जिन्हां नूं धर्म निरपक्षता दी पट्टी बन्नी है, जिन्हां ने उन्हां नूं
ਇਹ ਜਿਹੜਾ ਬਿਮਾਰੀ ਪਈ ਹੋਈ ਹੈ ਨਾ, ਇਹ ਕਿੰਨੀ ਕੁ ਘਾਤਕ ਹੋ ਸਕਦੀ ਹੈ। ਜਦੋਂ ਕਤਲੇਆਮ ਹੋਇਆ ਉਦੋਂ ਕਿਸੇ ਨੇ ਬਚਾਉਣ ਲਈ ਨਹੀਂ ਆਉਣਾ, ਤੇ ਹਾਂ ਦਾ ਨਾਰਾ ਤਾਂ ਮਾਰਨਾ ਕਿਹਨੇ ਹੈ। ਉਹ ਕਾਰਟੂਨ ਜਿਹੜਾ ਹੈ ਉਹਦੇ ਵਿੱਚ ਸਿੱਖਾਂ ਨਾਲ ਜਿਹੜੀ ਨਫ਼ਰਤ ਹੈ ਉਹ ਉੱਭਰ ਕੇ ਪੈਂਦੀ ਆ, ਕਿਉਂਕਿ ਉਹਦੇ ਵਿੱਚ ਸਿੱਖਾਂ ਦਾ ਜਿਹੜਾ ਕਤਲ ਵਾ ਉਹ ਬਿਲਕੁਲ ਜਾਇਜ਼ ਦਰਸਾਇਆ ਗਿਆ ਕਿ ਠੀਕ ਮਾਰੇ ਆ ਜਿਹੜੇ ਇਹ ਮਾਰੇ। ਇੱਕ ਲਾਸ਼ ਉੱਤੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਦਿਖਾਈ ਹੋਈ ਆ, ਦੂਜੀ ਉੱਤੇ ਖਾਲਿਸਤਾਨ ਦਿਖਾਇਆ ਹੋਇਆ। ਗੱਲ ਇਹ ਨਹੀਂ ਕਿ ਜਿਹੜੇ ਸਿੱਖ ਉੱਥੇ ਮਾਰੇ ਗਏ ਨੇ ਕਿ ਉਹ ਭਿੰਡਰਾਂਵਾਲੇ ਦੇ ਹਮੈਤੀ ਸੀ ਜਾਂ ਖਾਲਿਸਤਾਨ ਦੇ ਹਮੈਤੀ ਸੀ, ਉਹ ਨਹੀਂ ਸੀ ਜਾਂ ਹੈ, ਇਹ ਗੱਲ ਬਾਅਦ ਦੀ ਆ। ਪਰ ਇੰਡੀਆ ਕਿਵੇਂ ਦੇਖ ਰਿਹਾ, ਬੀਜੇਪੀ ਕਿਵੇਂ ਦਿਖਾ ਰਹੀ ਆ, ਭਾਗਵਾ ਬ੍ਰਿਗੇਡ ਕਿਵੇਂ ਸਾਰੇ ਭਾਰਤ ਨੂੰ ਭੜਕਾ ਰਿਹਾ। ਉਹ ਕਹਿ ਰਹੇ ਨੇ ਕਿ ਇਹ ਤਾਂ ਖਾਲਿਸਤਾਨੀ ਸੀ, ਇਹ ਤਾਂ ਭਿੰਡਰਾਂਵਾਲਿਆਂ ਦੇ ਸੰਤਾਂ ਦੇ। ਜਿਵੇਂ 1984 ਮੌਕੇ ਮੈਂ ਕਹਿਣਾ ਕਿ ਬਹੁਤ ਸਾਰਿਆਂ ਦੇ ਮੂੰਹ ਸਿਰ ਮੁੰਨੇ ਹੋਏ ਸੀ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਲਈ ਮੋਰਚਾ ਲਾਈ ਬੈਠੇ ਸੀ ਸਿੱਖ। ਪਰ ਉਹਨਾਂ ਸਾਰਿਆਂ ਨੂੰ ਜਿਹੜਾ ਟ੍ਰੀਟਮੈਂਟ ਕੀਤਾ ਉਹ ਕੀਤਾ ਜਿਹੜਾ ਸੰਤ ਭਿੰਡਰਾਂਵਾਲਿਆਂ ਦੇ ਹਮੈਤੀਆਂ ਨਾਲ ਕਰਨਾ ਚਾਹੀਦਾ ਉਹਨਾਂ ਨੂੰ। ਸੋ ਜਿਹੜੀ ਇਸ ਵੇਲੇ ਸਾਡੀ ਕੌਮ ਨੂੰ ਇਹ ਵਹਿਮ ਪਿਆ ਹੋਇਆ ਬੰਦਿਆਂ ਨੂੰ ਕਿ ਜੀ ਆਪਾਂ ਤਾਂ ਕਿਸੇ ਪੰਗੇ ਵਾਲੀ ਗੱਲ 'ਚ ਨਹੀਂ ਹੈਗੇ, ਆਪਾਂ ਤਾਂ ਕਾਮਰੇਡਾਂ ਨਾਲ ਲਾਲ ਝੰਡੇ ਚੱਕੀ ਫਿਰਦੇ ਆ, ਤੇ ਛੱਡਣੇ ਉਹਨਾਂ ਨੇ ਕਾਮਰੇਡ ਵੀ ਹੈ ਨਹੀਂ। ਸੋ ਇਸ ਵੇਲੇ ਇਸ ਸੰਘਰਸ਼ ਨੂੰ ਲਖੀਮਪੁਰ ਖੀਰੀ ਕਾਂਡ ਦੇ ਬਹਾਨੇ ਸਮਝਿਆ ਜਾਵੇ ਤਾਂ ਉਹ ਇਹਨੂੰ ਖਾਲਿਸਤਾਨ ਦਾ ਸੰਘਰਸ਼ ਸਮਝਦੇ ਆ, ਤੇ ਇਸ ਸੰਘਰਸ਼ ਵਿੱਚ ਸ਼ਾਮਲ ਲੋਕਾਂ ਨੂੰ ਖਾਲਿਸਤਾਨੀ ਸਿੱਖ ਸਮਝਦੇ ਆ। ਖਾਲਿਸਤਾਨੀ ਹੋਣਾ ਕੋਈ ਦੋਸ਼ ਨਹੀਂ ਹੈ, ਕੋਈ ਅਪਰਾਧ ਨਹੀਂ ਹੈ, ਪਰ ਜਿਹੜੇ ਸਿੱਖ ਆਪਦੇ ਆਪ ਨੂੰ ਕੱਲਾ ਕਿਸਾਨ ਜਿਹਾ ਬਣਾ ਕੇ ਪੇਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਆ, ਜਿਹੜੇ ਧਰਮ ਨਿਰਪੱਖ ਜਿਹੇ ਬਣੇ ਫਿਰਦੇ ਆ, ਜਿਹੜੇ ਕਾਂਗਰਸੀ ਜਾਂ ਭਾਰਤੀ ਵੰਡ ਦੇ ਵਿੱਚ ਫਖਰ ਮਹਿਸੂਸ ਕਰਦੇ ਆ, ਉਹਨਾਂ ਨੂੰ ਅਕਲ ਦੇਣੀ ਚਾਹੁੰਦੇ ਆ ਕਿ ਤੁਸੀਂ ਤਾਂ ਆਤਮ ਘਾਤ ਕਰਨ ਵਾਲੇ ਪਾਸੇ ਤੁਰੇ ਹੋਏ ਹੋ। ਜਿਹੜੇ ਤਿਰੰਗਾ ਫੜ ਕੇ ਕਾਮਰੇਡਾਂ ਦੀ ਰੈਲੀ ਦੇ ਵਿੱਚ ਲਾਲ ਸਲਾਮ ਵਾਲੇ ਨਾਅਰੇ ਮਾਰਦੇ ਫਿਰਦੇ ਆ, ਚਾਹੇ ਪਗੜੀ ਧਾਰੀ ਹੋਵੇ, ਚਾਹੇ ਆਪਦੇ ਆਪ ਨੂੰ ਸਿੱਖ ਮੰਨਣ ਤੋਂ ਵੀ ਮੁਨਕਰ ਹੋਵੇ, ਪਰ ਜਦੋਂ ਉਹ ਮੋਦੀ ਭਗਤਾਂ ਦੇ ਅੜਿੱਕੇ ਆ ਗਿਆ ਉਹਦੇ ਨਾਲ ਹਸ਼ਰ ਉਹੀ ਹੋਣਾ ਜਿਹੜਾ 1984 ਚ ਹਰੇਕ ਭਾਰਤੀ ਨੇ ਸਿੱਖ ਨਾਲ ਦਿੱਲੀ ਚ ਕੀਤਾ ਸੀ। ਅਸਲ ਵਿੱਚ ਉਹਨਾਂ ਨੂੰ ਗੁੱਸਾ ਇਹ ਆ ਕਿ ਸਾਡੇ ਮਹਾਨ ਦੇਵਤਿਆਂ ਵਰਗੇ ਮੋਦੀ ਦਾ ਤੁਸੀਂ ਵਿਰੋਧ ਕਰਕੇ ਨਹੀਂ ਲਿਆ। ਉਹਨਾਂ ਲਈ ਮੋਦੀ ਜਿਹੜਾ ਉਹ ਬਹੁਤ ਵੱਡੀ ਤੋਪ ਆ, ਤੇ ਮੋਦੀ ਜਿਹੜਾ ਹੈ ਉਹ ਇਸ ਵੇਲੇ ਬੁੱਲ ਤੋਂ ਬੁੱਲ ਹੀ ਚੱਕਣ ਨੂੰ ਤਿਆਰ, ਕਿਉਂਕਿ ਉਹ ਸਿੱਖਾਂ ਦਾ ਜਾਂ ਭਾਰਤੀਆਂ ਦਾ ਜਾਂ ਇੱਥੋਂ ਦੇ ਹੋਰ ਲੋਕਾਂ ਦਾ MP ਨਹੀਂ ਹੈ, ਪ੍ਰਾਈਮ ਮਿਨਿਸਟਰ ਨਹੀਂ ਹੈ, ਉਹ ਇਕੱਲੇ ਹਿੰਦੂ ਕੱਟੜਪੰਥੀਆਂ ਦਾ ਪ੍ਰਾਈਮ ਮਿਨਿਸਟਰ ਹੈ। ਤੇ ਉਹ ਜਿਹੜੇ ਲੋਕ ਆਪਦੇ ਆਪ ਨੂੰ ਸੁਰੱਖਿਆ ਦਾ ਸਰਟੀਫਿਕੇਟ ਦੇਈ ਫਿਰਦੇ ਆ ਨਾ ਕਿ ਆਪਣੇ ਕੋਲ ਤਾਂ ਲਾਲ ਝੰਡਾ, ਆਪਾਂ ਤਾਂ ਕਾਂਗਰਸ ਨਾਲ ਆ, ਆਪਾਂ ਤਾਂ ਫਲਾਨਿਆਂ ਨਾਲ ਆ, ਧਮਕਾਨਿਆਂ ਨਾਲ ਆ, ਬੇਸ਼ੱਕ ਭਾਜਪਾ ਨਾਲ ਵੀ ਹੋਵੇ, ਜਦੋਂ ਕੰਮ ਗੜਬੜ ਵਾਲੇ ਪਾਸੇ ਤੁਰ ਪਿਆ, ਜਦੋਂ ਕਤਲੇਆਮ ਕਰਨ ਵਾਲੀ ਗੱਲ ਆਈ ਹੈ, ਜਿਹੜਾ ਹਰਜੀਤ ਗਰੇਵਾਲ ਵਰਗੇ ਭਕਾਈ ਮਾਰਦੇ ਫਿਰਦੇ ਆ, ਟਾਇਰ ਗਲ 'ਚ ਇਹਨਾਂ ਦੇ ਵੀ ਪੈਣਾ। ਕਦੇ 1984 ਦੇ ਮੌਕੇ ਜਿਹੜੇ ਸ਼ਿਕਾਰ ਬਣੇ ਆ ਉਹਨਾਂ ਦੀ ਲਿਸਟ ਉੱਤੇ ਨਜ਼ਰ ਮਾਰੋ, ਕਈ ਇਹੋ ਜਿਹੇ ਸੀ ਜਿਹੜੇ ਕੱਟੜ ਕਾਂਗਰਸੀ ਸੀ, ਪਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਦੇ ਵੀ ਗਲਾਂ 'ਚ ਟਾਇਰ ਪਾਏ ਗਏ ਸੀ। ਚਰਨਜੀਤ ਸਿੰਘ ਕੋਕਾ ਕੋਲਾ ਵਾਲਾ ਕੌਣ ਸੀਗਾ? ਚਲੋ ਆਹ ਗੱਲਾਂ ਬਾਹਲੀਆਂ ਦੂਰ ਚਲੇ ਜਾਣਗੀਆਂ। ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ ਡਾਕਟਰ ਮਨਮੋਹਨ ਸਿੰਘ, ਉਹਦੀ ਕੁੜੀ ਨੇ ਕਿਤਾਬ ਲਿਖੀ ਹੈ, ਉਹ ਪੜ੍ਹ ਲਓ। ਉਹਦੇ ਵਿੱਚ ਵੀ ਦਰਜ ਵਾ ਕਿ ਇਹਨਾਂ ਦੇ ਪਰਿਵਾਰ ਨੂੰ ਕਿੰਨਾ ਸੇਕ ਲੱਗਿਆ। ਜੂਨ 84 ਨੂੰ ਵੀ ਸੇਕ ਲੱਗਿਆ, ਨਵੰਬਰ 84 ਨੂੰ ਵੀ ਸੇਕ ਲੱਗਿਆ। ਇਹਦਾ ਸਕਾ ਭਰਾ ਪ੍ਰਾਈਮ ਮਿਨਿਸਟਰ ਰਹੇ ਡਾਕਟਰ ਮਨਮੋਹਨ ਸਿੰਘ ਦੀ ਘਰਵਾਲੀ ਦਾ ਸਕਾ ਭਰਾ ਜਿਹੜਾ ਸੀ ਉਹ ਵੀ ਇਸ ਕਤਲੇਆਮ ਦੇ ਵਿੱਚ ਵੱਢਿਆ ਗਿਆ, ਸ਼ਿਕਾਰ ਹੋਇਆ। ਛੱਡ ਦਿੱਤਾ ਅਗਲੇ ਕਾਂਗਰਸੀਆਂ ਨੂੰ ਨਹੀਂ, ਤੇ ਆ ਜਿਹੜੇ ਲਾਲ ਝੰਡਾ ਚੱਕ ਕੇ ਜਾਂ ਕਾਂਗਰਸੀ ਬਣ ਕੇ ਜਾਂ ਕੁਝ ਹੋਰ ਬਣ ਕੇ ਬਚਣ ਦਾ ਡਰਾਮਾ ਕਰਦੇ ਆ ਵੀ ਅਸੀਂ ਖਨੀ ਬਚ ਜਾਾਂਗੇ, ਇਹ ਤਾਂ ਸ਼ੁਤਰਮੁਰਗ ਵਾਲੀ ਗੱਲ ਆ ਵੀ ਅਸੀਂ ਖਨੀ ਜਿਹੜਾ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚਦਾ। ਸੋ ਭਾਈ ਚਾਹੇ ਜੋ ਮਰਜ਼ੀ ਬਣੇ ਫਿਰੋ, ਅਗਲਿਆਂ ਨੇ ਤੁਹਾਨੂੰ ਖਾਲਿਸਤਾਨੀ ਸਮਝ ਕੇ ਜੀਪ ਉੱਤੇ ਚੜਾਉਣੀ ਹੈ, ਜਾਂ ਭੀੜ ਇਕੱਠੀ ਕਰਕੇ ਤੁਹਾਡੇ ਤੇ ਹਮਲਾ ਕਰਨਾ ਹੈ, ਜਾਂ ਜੇਲ੍ਹ 'ਚ ਸੁੱਟਣਾ ਤੁਹਾਨੂੰ। ਤੇ ਤੁਸੀਂ ਲੋਕਾਂ ਦੀ ਨਜ਼ਰ ਵਿੱਚ ਉਦੋਂ ਸਾਰੇ ਪਾਸੇ ਮਾਰੇ ਜਾਓਗੇ। ਤੁਸੀਂ ਪੂਰਾ ਪਿੱਟ ਕੇ ਕਹੋਗੇ ਅਸੀਂ ਜੀ ਖਾਲਿਸਤਾਨੀ ਨਹੀਂ ਹੈਗੇ,
ਅਸੀਂ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਸਹਿਮਤ नहीं सी, पर उन्हां लई तुसीं कट्टरपंथी सिखां नालों भी ज़्यादा खतरनाक हो। वो कहते आ भी जिहड़े खालिस्तानी सिख ने ये तां नंगी चिट्टी गल करदे आ, पर आ बड़े खतरनाक ने, नाले तां खालिस्तान दे हक विच नहीं बोलदे ते नाले ऊं खालिस्तानी ही ने। सो इस तरीके दे हिसाब किताब दे विच फसे हुए जिहड़े लोग आ उन्हां नूं अखां खोलण दी लोड़ है कि ये जिहड़ा लखीमपुर खीरी वाला कांड आ ये तो बाद विच जिहड़ी भागवे ब्रिगेड की मानसिकता नंगी हो रही आ इहदा शिकार ना बन जाओ, किते बहुत माड़ा करनगे। सो लोड़ आ कि आपदे अंदर वो स्पिरिट वो अग पैदा की जाए। हुण जिहड़ा माहौल बन रहा जेकर भाजपा दे इन्हां आगूआं दे उत्ते कार्रवाई हो जाती है जां सिख शक्ति उभरदी है, इन्हां दे मनां विच खौफ पैदा हुंदा है, इन्हां दे अंदर सिख शक्ति दा जिहड़ा सेक आ वो इन्हां दे अंदर बैठदा तहत बैठदा तां होर गल आ, नहीं तां आउण वाले दिनां दे विच इहो जिहियां होर वारदातां लाजमी होणगीਆਂ ते इन्हां वारदातां तो बचण दा जिहड़ा राह आ वो किसी कांग्रेस के झंडे हेठों नहीं मिलना, किसी लाल झंडे चों नहीं मिलना, वो खालसे ही झंडे हेठों मिलना। सो हर एक सिख नूं आपदे अंदर वो अग पैदा करनी पऊगी जिहड़ी तुहानूं इन्ना सेक देवे कि जिहड़े ये सिੱਖੀ ਅਤੇ सिखां दे वैरी ने इन्हां दे धौर अंदर तिकर जिहड़ा दहल आ वो पै जावे। शेर जिहड़ा हुंदा जे वो सर्कस का शेर बन जाए ना फिर वो टौर नहीं रहिंदी। ते साडी कौम दे आ जिहड़े धार्मिक ते सियासी आगू आ इस वेले ये सानू सर्कस दे शेर बनाउणा चाहुंदे है। सो इस वेले साडे जिहड़े जिहड़े भाईचारे दे लोग दूर दराडे बैठे आ जिथे वो सौखा इन्हां दे शिकार बन सकते हैं, उन्हां लई बहुत चेतन होने की लोड़ है। ते उन्हां नूं कदे भी ये गल नहीं भुलनी चाहिए कि पंजाब जिहड़ा है वो पेके घर वांगू आ जिवें कुड़ी लई पेका घर हुंदा। ते जेकर इस वेले तुसीं इत्थों दीयां सियासी जमातां तो आस रखी बैठे हो तां बिल्कुल तुसीं धोखा खाओगे। ये बादल दल वाले अज भी भाजपा नाल मिले हुए ने, कांग्रेस उही आ जिहने पहलां घाण कीता। ये जदों बयानबाजी करते भी ने ये आपदे सियासी स्वार्थां तहत कर रहे ने। इन्हां नूं सिखां दे चारां दे कतल होण दा की होना, इन्हां ने तां आपदे राज दे विच कोई कसर नहीं छड्डी। सिख हितां ते सिख हक्कां दा घाण करन वाले ये सियासी भलवान अपनी कित्थे राखी करनगे। सो जिवें अगे भी कई बार गल कही आ कि कई साडे बंदे कहणगे कि भिंडरां वाले संत आ जाण, कोई कहता जी बाजा बालिया बाज नूं भेज मुड़ के, कोई कुछ पर असीं ये गल मन लईए कि वो आए ते आपदा योगदान आपदी भूमिका अदा करके चले गए। अज सानू आपदे अंदर वो स्पिरिट पैदा करनी पऊगी। अज बाबा बंदा सिंह बहादुर दे वारस बणीए, सरदार जस्सा सिंह आलूवालिया, बाबा नवाब कपूर सिंह, बाबा बघेल सिंह ते सरदार हरी सिंह नलूआ ते बाबा गरजा सिंह बोता सिंह ते भाई सुखा सिंह महताब सिंह, इहो जिहे गुरसिख प्यारियां दियां जीवनियां इन्हां बारे वध तो वध गल्लां करिए, पढ़िए। जदों प्रोग्रामां च जाने हैं जां किते भी चार भरा जुड़दे आ उत्थे आपां नूं चाहीदा कि आपदे धर्म दी आपदी कौम दे इन्हां सूरवीर योधियां दीयां गल्लां बातां जदों करांगे तां अंदर वो स्पिरिट जागेगी, वो भावना जागेगी। पर अजकल तुसीं देख रहे हो कि साडी कौम दे बहुत वड्डे हिस्से नूं आ टिकटॉक दे उत्ते तुसीं देखो किहो जिहा बनदा जा रहा नौजवान तबका। कहते आ कौमां शराब अते शराब नाल मरदियां ने ते अज साडे यूथ ने जिन्हें नलूए दे वारस बनना सी, जिन्हें बाबा बघेल सिंह वाले उस मार्ग ते चलना सी, बाबा बंदा सिंह बहादुर वाले मार्ग ते चलना सी, अज उहदा हाल की आ। कई धीआं भैणां साडियां बच्चियां
ਉਹ ਕਰਾਹੇ ਪੈ ਕੇ ਜਿਸਮ ਦੀ ਨਮਾਇਸ਼ਗੀ ਕਰਨ ਲੱਗੀਆਂ ਹੋਈਆਂ ਨੇ। ਔਰ ਟਿਕਟੌਕ ਦੇ ਉੱਤੇ ਕਈ ਭੈਣ ਭਰਾ, ਕਈ ਮਾਂ ਤੇ ਪੁੱਤ, ਕਈ ਪਿਓ ਪੁੱਤ, ਕਈ ਸਾਰੇ ਟੱਬਰ ਇਸ ਤਰੀਕੇ ਦੀਆਂ ਹਰਕਤਾਂ ਕਰਨ ਕਰਾਉਣ ਵਿੱਚ ਲੱਗੇ ਹੋਏ ਨੇ ਕਿ ਜਿਹੜਾ ਸਾਡਾ ਕੌਮ ਦਾ ਕਿਰਦਾਰ ਆ, ਜਿਸ ਉੱਚੇ ਸੁੱਚੇ ਅਖਲਾਕ ਦੇ ਨਾਲ ਅਸੀਂ ਦੁਨੀਆ 'ਚ ਧਾਕ ਪਾਈ ਆ, ਉਹਦੀ ਬਜਾਏ ਸਾਡਾ ਅਕਸ ਆ ਜਿਹੜਾ ਉਹ ਬਹੁਤ ਹੋਸ਼ਾ ਜਿਹਾ, ਘਟੀਆ ਜਿਹਾ, ਨਚਾਰਾਂ ਜਿਹਾ ਵਾਲਾ ਬਣਦਾ ਜਾ ਰਿਹਾ। ਤੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਸਾਡੇ ਇਤਿਹਾਸ ਬਾਰੇ, ਸਾਡੇ ਅਖਲਾਕ ਬਾਰੇ, ਸਾਡੇ ਧਰਮ ਦੇ ਸਿਧਾਂਤਾਂ ਬਾਰੇ ਉਹ ਤਾਂ ਬਾਅਦ ਵਿੱਚ ਕਿਸੇ ਨੂੰ ਦੂਜੇ ਨੂੰ ਪਤਾ ਲੱਗਣਾ ਹੈ, ਪਰ ਜਿਹੜੀਆਂ ਵੀਡੀਓਜ਼ ਜਾਂ ਜਿਹੜੀਆਂ ਫੋਟੋਆਂ ਜਾਂ ਚੀਜ਼ਾਂ ਸਾਡੇ ਬਾਰੇ ਨੈਗੇਟਿਵ ਨਾਵਾਚਕ ਤਸਵੀਰ ਦੁਨੀਆ ਨੂੰ ਦਰਸਾਉਂਦੀਆਂ ਨੇ, ਉਹ ਸਕਿੰਟ ਦੇ ਵਿੱਚ ਫੈਲ ਜਾਂਦੀਆਂ ਨੇ। ਜਦੋਂ ਸਾਡੀਆਂ ਇਹ ਬੱਚੀਆਂ, ਇਹ ਧੀਆਂ ਭੈਣਾਂ ਇਸ ਤਰੀਕੇ ਦੇ ਕੰਮ ਕਰਦੀਆਂ ਨੇ ਤਾਂ ਸਾਡੇ ਮਾਪਿਆਂ ਨੂੰ, ਸਾਡੀ ਕੌਮ ਦੇ ਲੋਕਾਂ ਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਇੱਕ ਇੱਕ ਸਿੱਖ ਇਸ ਵੇਲੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ, 10 ਗੁਰੂ ਸਾਹਿਬਾਨ ਦੀ ਸਿੱਖੀ ਦਾ ਅੰਬੈਸਡਰ ਆ, ਰਾਜਦੂਤ ਆ। ਤੇ ਹਰ ਇੱਕ ਸਿੱਖ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਆ ਕਿ ਮੈਨੂੰ ਦੇਖ ਕੇ ਦੁਨੀਆ ਨੇ ਪੂਰੀ ਕੌਮ ਦੇ ਬਾਰੇ ਰਾਏ ਬਣਾਉਣੀ ਹੈ। ਮੈਂ ਇਹੋ ਜਿਹਾ ਕੁਝ ਨਾ ਕਰਾਂ ਜਿਹਦੇ ਨਾਲ ਸਾਰੇ ਸੰਸਾਰ ਵਿੱਚ ਸਿੱਖਾਂ ਦਾ ਅਕਸ ਘਟੀਆ ਤੇ ਫੂਹੜ ਜਿਹਾ ਬਣੇ ਕਿ ਇਹ ਤਾਂ ਜੀ ਪਿੰਡਾਂ ਦਿਖਾ ਕੇ, ਜਿਸਮ ਦਿਖਾ ਕੇ, ਨੰਗਾ ਹੋ ਕੇ ਜਾਂ ਹੋਰ ਹੋਸ਼ੀਆਂ ਹਰਕਤਾਂ ਦੇ ਨਾਲ ਵੀ ਇਸ ਤਰੀਕੇ ਦੇ ਲੋਕ ਨੇ। ਉਲਟਾ ਸਾਡੇ ਬਾਰੇ ਦੁਨੀਆ 'ਚ ਇਹ ਜਾਵੇ ਕਿ ਹਰ ਇੱਕ ਸਿੱਖ ਧੀ ਭੈਣ ਜਿਹੜੀ ਆ ਉਹ ਆਪਦੇ ਧਰਮ ਤੋਂ, ਆਪਦੇ ਸਮਾਜ ਦੇ, ਆਪਦੇ ਇਤਿਹਾਸ ਦੇ ਉਹਨਾਂ ਉੱਚੇ ਸੁੱਚੇ ਅਖਲਾਕੀ ਗੁਣਾਂ ਤੋਂ, ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੈ। ਤੇ ਜੇਕਰ ਬੱਚੀਆਂ ਜਿਹੜੀਆਂ ਕਰਾਹੇ ਪੈ ਗਈਆਂ ਨੇ, ਇਹਨਾਂ ਨੂੰ ਮੰਦਾ ਚੰਗਾ ਬੋਲਣਾ ਜਾਂ ਇਹਨਾਂ ਵਰਗੇ ਹੋਰ ਬੰਦਿਆਂ ਨੂੰ, ਮੁੰਡਿਆਂ ਨੂੰ ਮਾੜਾ ਚੰਗਾ ਬੋਲਣਾ, ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਸਾਨੂੰ ਇਹ ਚੇਤੇ ਕਰਾਉਣ ਦੀ ਲੋੜ ਹੈ ਕਿ ਭਾਈ ਦੇਖੋ, ਤੁਹਾਡੀ ਕੌਮ ਦੀ ਨਸਲਕੁਸ਼ੀ ਦੀ ਤਿਆਰੀ ਹੈ। ਤੁਹਾਡੀ ਕੌਮ ਜਿਹੜੀ ਆ ਆਪਦੇ ਹੱਕਾਂ ਲਈ ਲੜਦੀ ਆ ਤਾਂ ਅਗਲੇ ਕਹਿੰਦੇ ਆ ਜੀ ਖਾਲਿਸਤਾਨੀ ਆ, ਖਾੜਕੂ ਆ, ਇਹਨਾਂ ਨੂੰ ਕਤਲ ਕਰੋ। ਇੱਕ ਪਾਸੇ ਸਾਰੇ ਪਾਸੇ ਸਾਨੂੰ ਬਦਨਾਮ ਕੀਤਾ ਜਾ ਰਿਹਾ। ਤੁਹਾਨੂੰ ਇਹ ਲੱਭਿਆ ਹੋਇਆ ਕਿ ਗਾਣਾ ਲਾ ਕੇ ਉਹਦੇ ਤੇ ਪਿੰਡਾਂ ਦਿਖਾ ਕੇ ਨਾਚ ਕਰਨਾ। ਸੋ ਜਿਹੜੇ ਮਾਪੇ ਨੇ, ਜਿਹੜੇ ਜਾਣਕਾਰ ਨੇ, ਰਿਸ਼ਤੇਦਾਰ ਨੇ, ਵਾਕਫ ਨੇ, ਉਹਨਾਂ ਸਾਰਿਆਂ ਨੂੰ ਆਪਦਾ ਫਰਜ਼ ਜਿਹੜਾ ਹੈ ਉਹ ਨਿਭਾਉਣਾ ਚਾਹੀਦਾ। ਇਹ ਕਹਿਣਾ ਕੋਈ ਹੱਲ ਨਹੀਂ ਹੈ ਕਿ ਜੀ ਉਹ ਕੋਈ ਸੁਣਦਾ ਨਹੀਂ। ਭਾਈ ਸੁਣਾਉਣਾ ਪਵੇਗਾ, ਇਹ ਸਾਡੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਗੁਰੂ ਘਰ ਜਾਂਦੇ ਆ, ਮੱਥਾ ਟੇਕਦੇ ਆ ਤੇ ਉੱਥੇ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲੇ ਹੋਈਏ। ਤੇ ਅਸੀਂ ਆਪਦੀ ਕੌਮ ਦਾ ਜਿਹੜਾ ਅਰਦਾਸ ਦੇ ਵਿੱਚ ਦੀ ਇਤਿਹਾਸ ਨਿੱਤ ਸੁਣਦੇ ਸੁਣਾਉਂਦੇ ਆ, ਉਹ ਆਪਦੇ ਬੱਚਿਆਂ ਨੂੰ ਸੁਣਾਈਏ। ਹਰੇਕ ਮਾਪੇ ਨੂੰ ਆਪਦੇ ਬੱਚਿਆਂ ਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਇਸ ਵੇਲੇ ਸਾਡੀ ਕੌਮ ਨੂੰ ਲੋੜ ਆ ਬਾਬਾ ਗਰਜਾ ਸਿੰਘ, ਬੋਤਾ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਏ ਵਰਗੇ ਕਿਰਦਾਰਾਂ ਦੀ, ਪਰ ਸਾਡੇ ਕਿਰਦਾਰ ਬਦਲੇ ਜਾ ਰਹੇ ਨੇ। ਸਾਡੇ ਨਾਵਾਚਕ ਤਸਵੀਰ ਪੇਸ਼ ਕੀਤੀ ਜਾ ਰਹੀ ਹੈ। ਤੇ ਆ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ 'ਚ ਕੋਈ ਤੱਤਾ ਪੱਖ ਹੈਗਾ, ਅਣਖ ਗੈਰਤਾ, ਉਹਨਾਂ ਨੂੰ ਕਹਿੰਦੇ ਜੀ ਗੈਂਗਸਟਰ ਆ, ਉਹਨਾਂ ਨੂੰ ਕਹਿੰਦੇ ਬਦਮਾਸ਼ ਨੇ। ਸੋ ਹਰ ਮੌਕੇ ਉੱਤੇ ਜਿਹੜੇ ਅਣਖ ਗੈਰਤ ਵਾਲੇ ਬੰਦੇ ਹੁੰਦੇ ਆ, ਉਹਨਾਂ ਨੂੰ ਹਕੂਮਤਾਂ ਕੋਈ ਮਾੜਾ ਨਾਂ ਦੇ ਕੇ ਬਦਨਾਮ ਕਰਦੀਆਂ ਹੀ ਹੁੰਦੀਆਂ ਨੇ। ਪਰ ਇਸ ਵੇਲੇ ਸਾਡੇ ਸਾਰੇ ਭਾਈਚਾਰੇ ਨੂੰ ਆਪਦੇ ਅੰਦਰਲੀਆਂ ਕਮਜ਼ੋਰੀਆਂ, ਘਾਟਾਂ, ਨਾਵਾਚਕ ਗੱਲਾਂ ਨੂੰ ਪਾਸੇ ਕਰਕੇ ਕੌਮ ਦੇ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਇਹ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਆਪਾਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ ਗਿਆ। ਅੱਜ ਬੇਸ਼ੱਕ ਸਿੱਖ ਕੌਮ ਦੇ ਕੋਈ ਇਹੋ ਜਿਹੇ ਜਥੇਬੰਦਕ ਢਾਂਚੇ ਨਾ ਹੋਣ ਕਰਕੇ ਲਾਲ ਝੰਡੇ ਵਾਲੇ ਕਾਮਰੇਡ ਆ ਜਿਹੜੇ, ਉਹ ਬਣੇ ਫਿਰਦੇ ਆ ਇਹ ਸੰਘਰਸ਼ ਦੇ ਮੋਢੀ। ਪਰ ਅਸਲ ਵਿੱਚ ਇਹ ਸੰਘਰਸ਼ ਸਿੱਖੀ ਦਾ, ਇਹ ਸਿੱਖਾਂ ਦਾ। ਆਓ ਸਾਰੇ ਆਪੋ ਆਪਣੇ ਫਰਜ਼ ਪਛਾਣ ਕੇ ਇਸ ਕਿਸਾਨ ਸੰਘਰਸ਼ ਦੌਰਾਨ ਆਪਦੇ ਜਿਹੜੇ ਬਣਦੇ ਆ ਜ਼ਿੰਮੇਵਾਰੀਆਂ ਉਹ ਨਿਭਾਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।